अस्सलाम वालेकुम जी। मैं ਤੁਹਾਡਾ ਮੇਜ਼ਬਾਨ ਅਲੀ ਇਮਰਾਨ ਪੰਜਾਬ ਦੇ ਰੰਗ ਅਲੀ ਇਮਰਾਨ ਦੇ ਸੰਗ। ਅੱਜ ਅਸੀਂ ਆਏ ਹਾਂ ਜੀ ਇੱਕ ਮੀਆਂ ਸਾਹਿਬ ਦੀ ਦੁਕਾਨ ਆ ਮੋਬਾਈਲਾਂ ਵਾਲੀ। ਤੁਹਾਨੂੰ ਦੱਸਾਂਗੇ ਕਿ ਅਸੀਂ ਕਿਸ ਮਕਸਦ ਲਈ ਇਹ ਵੀਡੀਓ ਬਣਾ ਰਹੇ ਹਾਂ। ਆਓ ਜ਼ਰਾ ਮੇਰੇ ਨਾਲ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਮੇਰੇ ਭਰਾਵਾਂ ਨੂੰ ਬਜ਼ੁਰਗਾਂ ਨੂੰ, ਕਿ ਯਾਰ ਪੁਰਾਣੇ ਦੌਰ ਦੇ ਵਿੱਚ ਲੋਕ ਕਿਸੇ ਨਾਲ ਜੇ ਰਾਬਤਾ ਕਰਦੇ ਸੀ ਨਾ, ਮਸਲ ਕੋਈ ਰਿਸ਼ਤੇਦਾਰਾਂ ਨਾਲ, ਦੋਸਤਾਂ ਦੇ ਨਾਲ, ਤੇ ਬੰਦੇ ਖਤ ਯੂਜ਼ ਕਰਦੇ ਹੁੰਦੇ ਸੀਗੇ, ਯਾਨੀ ਕਿ ਖਤ ਦਾ ਇਸਤੇਮਾਲ ਕਰਦੇ ਸੀਗੇ ਇੱਕ ਦੂਸਰੇ ਦੇ ਪੈਗਾਮ ਨੂੰ, ਇੱਕ ਦੂਸਰੇ ਨਾਲ ਗੱਲ ਕਰਨ ਨੂੰ। ਉਹ ਖਤ ਜਾਣਾ 2-3-4 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ, ਫਿਰ ਜਾ ਕੇ ਇੱਕ ਦੂਸਰੇ ਨਾਲ ਗੱਲਬਾਤ ਹੋਣੀ। ਤੇ ਜਿੱਦਾਂ ਕਿ ਮੇਰੇ ਭਰਾਵਾਂ ਨੂੰ ਪਤਾ ਸਾਰਾ ਕਿ ਦੁਨੀਆ ਜਦੀਦ ਹੋ ਗਈ ਆ, ਟੈਕਨੋਲੋਜੀ ਬਹੁਤ ਜ਼ਿਆਦਾ ਆ ਗਈ ਆ। ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਸਾਡਾ ਇੰਨੀ ਕੁ ਤਰੱਕੀ ਕਰ ਗਿਆ ਵਾ ਕਿ ਉਹੋ ਹੀ ਖਤ ਜਿਹੜੇ ਨੇ ਉਹ ਅੱਜ ਦੇ ਮੋਬਾਈਲ ਨੇ। ਉਹ ਤੁਸੀਂ ਕਹਿੰਦੇ ਹੋਵੋਗੇ ਕਿੱਦਾਂ, ਕਿਉਂਕਿ ਖਤ ਦੇ ਨਾਲ ਹੀ ਅਸੀਂ ਇੱਕ ਦੂਸਰੇ ਦੇ ਨਾਲ ਰਾਬਤੇ 'ਚ ਰਹਿੰਦੇ ਸਾਂ, ਗੱਲਬਾਤ 'ਚ ਰਹਿੰਦੇ ਸਾਂ। ਜਿੱਦਾਂ ਪੰਜਾਬ ਜਦੀਦ ਹੋ ਗਿਆ, ਦੁਨੀਆ ਜਦੀਦ ਹੋ ਗਈ ਹੈ, ਹੁਣ ਲੋਕ ਇੱਕ ਸੈਕਿੰਡ ਦੀ ਖਬਰ ਇੱਕ ਦੂਸਰੇ ਨਾਲ ਰੱਖਦੇ ਨੇ, ਗੱਲਬਾਤ ਕਰਦੇ ਨੇ। ਉਸ ਦੌਰ ਦੇ ਨਿਸਬਤ ਅੱਜ ਦਾ ਦੌਰ ਜਿਹੜਾ ਜ਼ਰਾ ਫਾਸਟ ਹੋ ਗਿਆ, ਜ਼ਰਾ ਤੇਜ਼ ਹੋ ਗਿਆ ਕਿ ਲੋਕ ਮੋਬਾਈਲਾਂ ਦੇ ਜ਼ਰੀਏ ਬੰਦਿਆਂ ਨਾਲ ਗੱਲ ਵੀ ਕਰ ਲੈਂਦੇ ਨੇ। ਗੱਲ ਤੇ ਦੂਰ ਰਹਿ ਗਈ, ਹੁਣ ਤੇ ਇੱਕ ਦੂਜੇ ਨੂੰ ਦੇ ਸਾਹਮਣੇ ਹੋ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ, ਵੇਖ ਸਕਦੇ ਨੇ, ਉਹਦਾ ਹਾਲ ਚਾਲ ਪੁੱਛ ਸਕਦੇ ਨੇ। ਆਓ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਜੀ ਮੀਆਂ ਸਾਹਿਬ ਦੇ ਨਾਲ, ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਅੱਜ ਦਾ ਦੌਰ ਜਿਹੜਾ ਹੈ ਉਹ ਪੁਰਾਣੇ ਦੌਰ ਦੀ ਨਿਸਬਤ ਕਿੰਨਾ ਕੁ ਤੇਜ਼ ਹੋ ਗਿਆ, ਇਹਨਾਂ ਦੀ ਨਿਸਬਤ ਇਹ ਕੀ ਕਹਿਣਾ ਚਾਹ ਰਹੇ ਨੇ, ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ अस्सलाम। ਮੀਆਂ ਸਾਹਿਬ ਕੀ ਹਾਲ ਚਾਲ? ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ ਸਰ? ਠੀਕ ਠਾਕ ਹੋ? ਮੀਆਂ ਸਾਹਿਬ ਪਹਿਲੇ ਤਾਂ ਤੁਹਾਨੂੰ ਮੁਬਾਰਕ ਕਿ ਤੁਸੀਂ ਇਹ ਨਵੀਂ ਦੁਕਾਨ ਇੱਥੇ ਬਣਾਈ ਏ। ਅੱਲਾ ਪਾਕ ਤੁਹਾਡੇ ਕੰਮ 'ਚ ਤਰੱਕੀ ਪਾਵੇ। ਅੱਛਾ ਮੀਆਂ ਸਾਹਿਬ, ਮਾਸ਼ਾਅੱਲਾ ਤੁਸੀਂ ਜਾਣਦੇ ਹੋਣੇ ਆ ਕਿ ਪੰਜਾਬ ਸਾਡਾ ਬਹੁਤ ਤਰੱਕੀ ਕਰ ਗਿਆ। ਪਹਿਲੇ ਲੋਕ ਜਿਹੜੇ ਆ ਖਤਾਂ ਦੇ ਨਾਲ ਇੱਕ ਦੂਸਰੇ ਨਾਲ ਰਾਬਤੇ 'ਚ ਰਹਿੰਦੇ ਸੀ, ਤੇ ਹੁਣ ਦੁਨੀਆ ਜਿਹੜੀ ਆ ਮੋਬਾਈਲਾਂ ਦੇ ਵਿੱਚ ਆ ਗਈ ਹੈ। ਤੁਹਾਨੂੰ ਪਤਾ ਕਿ ਇੱਕ ਦੂਸਰੇ ਦੇ ਨਾਲ ਗੱਲਾਂ ਵੀ ਕਰਦੇ ਨੇ ਤੇ ਇੱਕ ਦੂਸਰੇ ਦੀ ਸ਼ਕਲ ਵੀ ਵੇਖ ਸਕਦੇ ਨੇ। ਤੁਸੀਂ ਦੱਸੋ ਕਿ ਇਹ ਟੈਕਨੋਲੋਜੀ, ਖਤਾਂ ਦਾ ਕੀ ਮਜ਼ਾ ਸੀ ਤੇ ਅੱਜ ਕੱਲ੍ਹ ਦੇ ਮੋਬਾਈਲ ਦਾ ਕੀ ਮਜ਼ਾ ਹੈ? ਕੋਈ ਪੁਰਾਣੀ ਜੇ ਅਗਰ ਤੁਸੀਂ ਕਿਸੇ ਨੂੰ ਕੋਈ ਖਤ ਖੁਦ ਲਿਖਿਆ ਹੋਵੇ ਸ਼ਾਇਦ, ਤੇ ਤੁਹਾਨੂੰ ਕੋਈ ਯਾਦ ਹੋਵੇ, ਉਹ ਜ਼ਰਾ ਦੱਸੋ ਜੀ। ਪਹਿਲਾਂ ਤੇ ਮੈਂ ਆਪਣੇ ਸਾਰੇ ਭਾਈਆਂ ਨਾਲ ਇਸਤਕਬਾਲ ਕਰਦਾ, ਅਸਲਾਮ ਵਾਲੇਕੁਮ। ਦੂਸਰੀ ਗੱਲ ਭਾਈ ਜਾਨ, ਜਿਹੜੀ ਸਾਡੀ ਪੁਰਾਣੀ ਸਖਾਫਤ ਨਾ, ਉਹ ਇੱਕ ਅੱਛੀ ਤੇ ਯਾਦਗਾਰ ਆ। ਅਸੀਂ ਉਹਨੂੰ ਭੁੱਲ ਨਹੀਂ ਸਕਦੇ ਇਹਨਾਂ ਨਵੀਆਂ ਚੀਜ਼ਾਂ ਦੇ ਵਿੱਚ ਪੈ ਗਏ। ਬਿਲਕੁਲ ਬਿਲਕੁਲ ਜੀ, ਇਹ ਸਾਡੀ ਪੰਜਾਬੀ ਵੀ ਸਖਾਫਤ, ਪੰਜਾਬੀ ਦੀ ਸਖਾਫਤ। ਅਸੀਂ ਜੇ ਕਹੀਏ ਕਿ ਅਸੀਂ ਅੱਜ ਦੇ ਦੌਰ 'ਚ ਪੈ ਗਏ ਤੇ ਅਸੀਂ ਪੁਰਾਣੀਆਂ ਜਿਹੜੀਆਂ ਯਾਦਾਂ ਉਹ ਭੁੱਲ ਗਏ, ਉਹ ਗਲਤ। ਸਾਰਿਆਂ ਨੇ ਦੌਰ ਕੱਢਿਆ। ਮੈਂ ਆਪਣੀ ਉਮਰ ਜਿੰਨੀ ਗੁਜ਼ਾਰੀ ਉਹ ਤੋਂ ਦੌਰ ਕੱਢਿਆ, ਸਾਡੇ ਬਜ਼ੁਰਗਾਂ ਨੇ ਉਸ ਤੋਂ ਪਹਿਲਾਂ ਆਪਣੀ ਉਮਰ ਗੁਜ਼ਾਰੀ ਉਹਦਾ ਦੌਰ ਕੱਢਿਆ। ਆ ਮੋਬਾਈਲ ਵਾਲੀ ਜਿਹੜੀ ਟੈਕਨੋਲੋਜੀ ਹੈ, ਹਾਲਾਂਕਿ ਮਤਲਬ ਸਾਡੇ ਵਾਲਿਦ ਸਾਹਿਬ ਦੇ ਦੌਰ 'ਚ ਹੀ ਆ ਗਈ ਸੀ, ਤੇ ਉਦੋਂ ਮੈਨੂੰ ਹਜੇ ਵੀ ਯਾਦ ਆ, ਤੇ ਨੋਕੀਆ 1100 ਚੱਲਦਾ ਹੁੰਦਾ ਸੀ। ਇਹ 2000 ਤੋਂ ਬਾਅਦ ਦੀਆਂ ਗੱਲਾਂ ਨੇ। ਹਾਂਜੀ, ਇਸ ਤਰ੍ਹਾਂ ਹੀ ਜਦੋਂ ਮੈਂ ਹੋਣਾ ਵਾ, ਮੇਰਾ ਖਿਆਲ ਆ ਕੋਈ 5ਵੀਂ-6ਵੀਂ ਕਲਾਸ 'ਚ ਹੋਣਾ, ਲਾ ਲਓ ਕਿ ਮਤਲਬ ਕੋਈ 10-12 ਸਾਲ ਦਾ ਹੋਊਗਾ। ਉਹ ਦੌਰ ਇੱਦਾਂ ਦਾ ਸੀ ਕਿ ਮੋਬਾਈਲ ਨਵੇਂ ਆਏ, ਤੇ ਸਾਨੂੰ ਹੁਣ ਕੀ ਪਤਾ ਸੀ ਕਿ ਕੀ ਮਕਸਦ ਆ ਕੀ ਨਹੀਂ। ਤੇ ਉਹ ਗੱਲ ਮੈਨੂੰ ਇੱਕ ਯਾਦ ਆ ਗਈ ਕਿ ਟੂਰ ਸੀ ਮੇਰੇ ਨਾ ਸਕੂਲ ਦਾ, ਤੇ ਗੱਟ ਵਾਲੇ ਅਸੀਂ ਜਾਣਾ ਸੀ, ਬੜਾ ਮਸ਼ਹੂਰ ਇਲਾਕਾ ਫੈਸਲਾਬਾਦ ਦਾ। ਤੇ ਮੈਂ ਵਾਲਿਦ ਸਾਹਿਬ ਨਾਲ ਜ਼ਿੱਦ ਕਰ ਬੈਠਾ ਕਿ ਮੈਂ ਮੋਬਾਈਲ ਲੈ ਕੇ ਜਾਣਾ। ਅੱਛਾ, ਜ਼ਿੱਦ ਕਰ ਲਈ ਆ ਬਾਜੀ ਨੇ? ਜ਼ਿੱਦ ਕਰ ਲਈ। ਹੁਣ ਨਾ ਉਹ 'ਚ ਕਿਹੜਾ ਉਦੋਂ ਕੋਈ ਕੈਮਰੇ ਕੁਛ ਵੀ ਨਹੀਂ। ਲੈ ਗਏ ਜੀ ਉਹ ਯਾਰ ਦੋਸਤ ਇੱਦਾਂ ਦੇ, ਮੈਂ ਇਕੱਲਾ ਹੀ ਮੋਬਾਈਲ ਲੈ ਗਿਆ। ਸਿਮ ਵੀ ਵਾਲਿਦ ਸਾਹਿਬ ਦੇ ਵਿੱਚ ਹੀ। ਹੁਣ ਉਹ 'ਚ ਹੋਵੇ ਕੁਛ ਨਾ, ਅੱਛਾ, ਸਿਰਫ ਟੂਨਾ ਸੁਣ ਕੇ ਖੁਸ਼ ਹੋਈ ਜਾਈਏ। ਕੀ ਹੈ ਕਿ ਇੱਕ ਦੌਰ ਸੀ। ਹੁਣ ਸਾਡੀ ਟੈਕਨੋਲੋਜੀ ਜਿਹੜੀ ਇਸ ਲੈਵਲ 'ਤੇ ਆ ਚੁੱਕੀ ਆ ਕਿ ਤੁਸੀਂ ਲਾ ਲਓ ਹਿਸਾਬ ਕਿ ਮੋਬਾਈਲ ਪਿਆ ਵਾ ਨਾ, ਇਹ 2 ਮਿੰਟ ਵੀ ਚਾਰਜਿੰਗ 'ਤੇ ਲੱਗਾ ਵਾ, ਤੇ ਮੈਂ 2 ਮਿੰਟ 'ਚ ਇਹਨੂੰ ਪਤਾ ਨਹੀਂ ਕਿੰਨੇ ਸੈਕਿੰਡ ਵਾਰੀ ਦੇਖਣਾ ਵਾ। ਯਾਨੀ ਇੰਨਾ ਜ਼ਰੂਰੀ ਹੋ ਗਿਆ ਹੁਣ। ਹੋ ਗਿਆ, ਕਹਿ ਲਓ ਕਿ ਰੋਟੀ ਬਾਅਦ 'ਚੋਂ ਆ ਤੇ ਮੋਬਾਈਲ ਪਹਿਲਾਂ। ਹੁਣ ਉਹ ਬਸ ਕਿ ਦੁਨੀਆ ਦੇ ਨਾਲ ਸਭ ਕੁਝ ਚੱਲਣਾ ਪੈਂਦਾ। ਪਹਿਲੇ ਬਜ਼ੁਰਗ ਸੀ ਜਿਹੜੇ, ਉਹ ਸਾਡੇ ਵਾਲਿਦ ਸਾਹਿਬ, ਉਹ ਫੋਨ ਦੀ ਹੱਦ ਤੱਕ ਯੂਜ਼ ਕਰਦੇ ਸੀ। ਖਤਾਂ ਵਾਲਾ ਜਿਹੜਾ ਮਾਮਲਾ ਵਾ ਉਹ ਇਸ ਅੱਛਾ ਸੀਗਾ, ਬਹੁਤ ਯਾਦਗਾਰ ਵੀ ਆ, ਲੇਕਿਨ ਉਹਦੇ ਨਾਲੋਂ ਆਹ ਦੌਰ ਬਿਹਤਰ ਹੋ ਗਿਆ। ਉਹ ਬਿਹਤਰ ਇਸ ਤਰ੍ਹਾਂ ਹੋ ਗਿਆ ਵਾ, ਅਸੀਂ ਖਤ ਲਿਖਦੇ ਸੀਗੇ, ਦੂਰ ਜਾਣਾ ਸੀ, ਉਹ ਕੋਈ 3 ਦਿਨ ਬਾਅਦ 4 ਦਿਨ ਬਾਅਦ ਮਿਲਦਾ ਸੀ, ਫਿਰ ਉਹ ਲਿਖਦੇ ਸੀ, ਫਿਰ ਸਾਨੂੰ 4 ਦਿਨ ਬਾਅਦ ਜਵਾਬ ਆਉਂਦਾ ਸੀ। ਉਸ ਚੀਜ਼ ਨੂੰ ਖ਼ਤਮ ਕਰਤਾ ਇਸ ਚੀਜ਼ ਨੇ, ਮੋਬਾਈਲਾਂ ਨੇ। ਹੁਣ ਤੁਸੀਂ ਅੱਗੇ ਰਿਟਨ ਲਿਖ ਕੇ ਭੇਜ ਦਿੰਦੇ ਸੀ, ਹੁਣ ਰਹਿ ਗਈ ਹੈ ਖੇਡ ਦਿਨਾਂ ਤੋਂ ਕੁਝ ਸੈਕਿੰਡ ਦੀ। ਇੱਧਰ ਟਾਈਪ ਉੱਧਰ ਰਿਸੀਵ। ਤੁਸੀਂ ਅੱਗੇ ਫੋਟੋ ਨਹੀਂ ਸੀ ਦੇਖ ਸਕਦੇ, ਦੂਰ ਦਰਾਜ਼ ਦੇ ਇਲਾਕੇ ਸੀ, ਕਨਵੈਂਸਾਂ ਹੈ ਨਹੀਂ ਸੀਗੀਆਂ, ਉਸ ਹਿਸਾਬ ਨਾਲ ਚੱਲਣਾ ਪੈਂਦਾ ਸੀ।
ਹੁਣ ਤੁਸੀਂ ਇੱਕ ਕਲਿੱਕ ਤੇ ਬੈਠੇ ਆ। ਤੁਸੀਂ ਭਾਵੇਂ ਫਰਾਂਸ ਚਲ ਜਾਓ, ਯੂਕੇ ਚਲ ਜਾਓ, ਜਿੱਥੇ ਜਾਣਾ ਚਲ ਜਾਓ। ਸਾਡੀ ਦੁਕਾਨ ਦਾ ਨਾਮ ਵੀ ਵੈਸੇ ਯੂਕੇ ਹੀ ਹੈ, ਤੇ ਉਹ ਤੁਸੀਂ 1 ਸੈਕਿੰਡ ਤੇ ਬੈਠੇ ਆ, ਕਾਲ ਕਰੋ, ਵੀਡੀਓ ਕਾਲ, ਜਿੱਦਾਂ ਮਰਜ਼ੀ ਲਾਈਵ ਤੁਸੀਂ ਆਪਣੇ। ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਮੋਬਾਈਲ ਆ ਇਹਨੇ ਵਾਹਵਾ ਹੀ ਜਿੱਦਤ ਲੈਣ ਦੀ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ, ਕਿ ਬੰਦਾ ਜਦੋਂ ਮਰਜ਼ੀ ਹੁਣ ਬੰਦੇ ਦੀ ਸ਼ਕਲ ਵੇਖ ਲੈਂਦਾ। ਵਾਹਵਾ ਕਹਿਣਾ ਵੀ ਸਮਝ ਲਓ ਘੱਟ ਆ, ਵਾਹਵਾ 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 ਜਿੰਨਾ ਵੀ ਲਾ ਲਓ ਘੱਟ। ਯਾਨੀ ਕਿ ਐਕਸਟਰਾ ਵਾਵਾ ਹੋ ਗਿਆ ਜੀ। ਅੱਛਾ, ਤੁਸੀਂ ਮੈਨੂੰ ਮੀਆਂ ਸਾਹਿਬ ਇਹ ਦੱਸੋ, ਇਹ ਤੇ ਫਿਰ ਜ਼ਮਾਨੇ ਦੇ ਨਾਲ ਬੰਦੇ ਨੂੰ ਬਦਲਣਾ ਹੀ ਪੈਂਦਾ ਜੀ, ਵਕਤ ਜਿਹੜਾ ਨਾ ਉਹ ਫਿਰ ਬਦਲਦਾ ਹੀ ਰਹਿੰਦਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਬੰਦੇ ਦੀ ਜ਼ਰੂਰੀਅਤ ਇੱਕ ਆਮ ਬੰਦੇ ਦੀ ਵੀ ਬਣ ਗਈ ਆ ਤੇ ਸਹਿਬ ਹੈਸੀਅਤ ਬੰਦਿਆਂ ਦੀ, ਮਾੜਿਆਂ ਬੰਦਿਆਂ ਦੀ ਵੀ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਕੋਈ ਮਾੜੇ ਬੰਦੇ ਹੈਗੇ ਨੇ, ਆਟਾ ਤੁਹਾਨੂੰ ਪਤਾ ਕਿ 150 ਰੁਪਏ ਕਿਲੋ ਹੋ ਗਿਆ, ਤੇ ਮੋਬਾਈਲ ਵੀ ਜਿਹੜਾ ਨੇ ਜ਼ਰੂਰਤ ਬਣ ਗਈ ਆ। ਕਿਸੇ ਨਾਲ ਰਾਤ ਤੁਸੀਂ ਜਦੋਂ ਕੋਈ ਮੋਬਾਈਲ ਨਹੀਂ ਆਇਆ ਉਸ ਬੰਦੇ ਨੂੰ ਅਸੀਂ ਲੱਭ ਨਹੀਂ ਸਕਦੇ ਆ ਕਿ ਉਹ ਕਿੱਥੇ ਫਿਰ ਰਿਹਾ ਇਸ ਟਾਈਮ। ਤੇ ਇਹਦੇ ਬਾਰੇ ਕੋਈ ਸਾਨੂੰ ਕੋਈ ਮਾੜੇ ਲੋਕਾਂ ਵਾਸਤੇ ਵੀ ਕੋਈ ਪੈਕੇਜ ਤੁਸੀਂ ਲਾਂਚ ਕੀਤੇ ਨੇ? ਮਾਸ਼ਾਅੱਲਾ ਮੈਂ ਸੁਣਿਆ ਸੀ ਕਿ ਤੁਸੀਂ 1 ਮੰਥ ਦਾ ਜਿਹੜਾ 1 ਮਹੀਨੇ ਦਾ ਜਿਹੜਾ ਨਾ ਉਹ ਜ਼ਰਾ ਕਾਫੀ ਨਾਰਮਲ ਬਜਟ ਤੇ ਤੁਸੀਂ ਜਿਹੜਾ ਨਾ ਤੁਸੀਂ ਕਹਿ ਰਹੇ ਸੀ ਕਿ ਅਸੀਂ ਜਿਹੜੇ ਮੁਸਤਹਿਕ ਜਿਹੜੇ ਸਾਡੇ ਭਰਾ ਨੇ, ਮਾੜੇ ਭਰਾ ਨੇ, ਉਹਨਾਂ ਵਾਸਤੇ ਅਸੀਂ 1 ਮਹੀਨਾ ਜਿਹੜਾ ਨਾ ਇੱਕ ਸੇਲ ਲਾਈ ਹੈ ਕਿ ਜਿਹਦੇ ਵਿੱਚ ਅਸੀਂ ਜਿਹੜਾ ਨਾ ਬਹੁਤ ਹੀ ਯਾਨੀ ਕਿ ਘੱਟ ਮੁਨਾਫਾ ਲੈ ਕੇ ਤੁਸੀਂ ਸੈੱਟ ਜਿਹੜਾ ਨਾ ਤੁਸੀਂ ਦਵੋਗੇ। ਉਹਦੇ ਬਾਰੇ ਕੋਈ ਦੱਸੋ ਸਾਨੂੰ, ਕੋਈ ਕਿਹੜੇ ਕਿਹੜੇ ਕੋਈ ਮਾਡਲ ਆਏ ਨੇ ਤੁਹਾਡੇ ਕੋਲ? ਦੇਖੋ ਸਰ, ਅਸੀਂ ਨਾ ਕੋਸ਼ਿਸ਼ ਤੇ ਬਹੁਤ ਕਰੀ ਹੈ ਕਿ ਜਿਹੜਾ ਵੀ ਕੋਈ ਮਾੜਾ ਆਵੇ ਤਗੜਾ ਆਵੇ, ਅਸੀਂ ਕੋਈ ਆਪਣਾ ਮਕੂਲ ਜਾਂ ਪ੍ਰੋਫਿਟ ਰੱਖ ਕੇ ਨਾ ਚੀਜ਼ ਦੇ ਦਈਏ, ਤਾਂ ਕਿ ਲੋਕ, ਸਾਨੂੰ ਵੀ ਪਤਾ ਵਾ ਹੁਣ ਅਸੀਂ ਵੀ ਮਤਲਬ ਦੇਖੋ ਬੈਠੇ ਆ, ਕਿਰਾਏ, ਬਿਜਲੀ ਦੇ ਬਿੱਲ ਸਭ ਕੁਝ ਕੱਢਣਾ ਹੁੰਦਾ, ਪਰ ਫਿਰ ਵੀ ਅਸੀਂ ਮੱਦੇਨਜ਼ਰ ਰੱਖਦੇ ਹੋਏ ਹਰ ਚੀਜ਼ ਹਰ ਰੇਂਜ 'ਚ ਰੱਖੀ ਆ। ਉਹਦੇ ਵਿੱਚ ਤੁਸੀਂ ਦੇਖ ਲਓ, ਮਤਲਬ ਇਹ ਪ੍ਰੀਟੈਲ ਹੈਗਾ ਵਾ, ਇਹ ਪਹਿਲੇ ਦੇ ਮਤਲਬ 1300-1400 ਰੁਪਏ ਦੇ, 1500 ਰੁਪਏ ਦੇ ਆਉਂਦੇ ਸੀਗੇ, ਹੁਣ ਸਾਨੂੰ ਪਰਚੇਜ਼ ਇਹਦੀ ਮਹਿੰਗੀ ਪੈ ਰਹੀ ਹੈ। ਇਹੀ ਫੋਨ ਜਿਹੜਾ ਅਸੀਂ ਪਹਿਲੇ 1800 2000 ਦਾ ਮਤਲਬ ਸੇਲ ਕਰਦੇ ਦਾ ਸੀ, 1500 1600 200 300 ਆਪਣਾ ਰੱਖ ਕੇ, ਹੁਣ ਇਹ ਫੋਨ ਸਾਨੂੰ ਪਿੱਛੋਂ 2500 ਰੁਪਏ ਦਾ ਆ ਰਿਹਾ। ਯਾਨੀ ਕਿ ਡਬਲ ਹੋ ਗਏ ਰੇਟ। ਡਬਲ ਰੇਟ ਹੋ ਗਏ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਕੋਈ ਮਾੜਾ ਬੰਦਾ ਆਂਦਾ ਸੀ ਨਹੀਂ ਵੀ ਇੱਕੋ ਹੈ। ਤੇ ਇੱਥੇ ਅੱਗੇ ਮੈਂ ਥੋੜੀ ਦੇਰ ਪਹਿਲਾਂ ਮੋਬਾਈਲ ਦਿੱਤਾ, ਇੱਕ ਛੋਟਾ ਜਿਹਾ ਬੱਚਾ ਹੀ ਸੀਗਾ, ਹੁਣ ਤਾਂ ਹਰ ਬੱਚੇ ਲੈਂਦੇ ਮੋਬਾਈਲ, ਤੇ ਉਹ ਕੰਮ ਕਰਦਾ ਸੀ, ਤੇ ਉਹਨੇ ਮੈਨੂੰ ਕਿਹਾ ਮੋਬਾਈਲ ਮੇਰੀ ਖਰੀਦ ਜਿਹੜੀ 2500 ਰੁਪਇਆ ਸੀਗੀ, ਤੇ ਉਹ ਕੋ 2400 ਰੁਪਇਆ ਸੀ ਟੋਟਲ। ਮੈਂ ਫਿਰ ਵੀ ਉਹਨੂੰ ਦੇਤਾ, ਮੈਂ ਕਿਹਾ 100 ਰੁਪਇਆ ਯਾਰ ਚੱਲ ਜਦੋਂ ਲੰਘਦਾ ਵੜਦਾ ਹੋਏਗਾ ਨਾ ਮੈਨੂੰ ਦੇ ਜੀ 100 ਰੁਪਇਆ। ਇੰਨਾ ਕੁ ਅਸੀਂ ਕਰ ਸਕਦੇ, ਜ਼ਾਰੀ ਗੱਲ ਆ, ਹੁਣ ਅਸੀਂ ਵੀ ਕਮਾਣ ਆਏ ਆ ਘਰ ਦੇ ਸਾਡੇ। ਬਿਲਕੁਲ ਜੀ, ਲੇਕਿਨ ਬੰਦੇ ਨੂੰ ਕੋਈ ਜਿੰਨੀ ਵੀ ਗੁੰਜਾਇਸ਼ ਹੋਣੀ ਚਾਹੀਦੀ ਹੈ, ਬੰਦੇ ਨੂੰ ਇਨਸਾਨੀਅਤ ਦਾ ਖਿਆਲ ਕਰਨਾ ਚਾਹੀਦਾ। ਵੇਖੋ ਅਸੀਂ ਪੰਜਾਬੀ ਲੋਕ ਆ ਯਾਰ, ਠੀਕ ਹੈ ਕਿ ਨਹੀਂ? ਅਸੀਂ ਮਿਲ ਬਹਿ ਕੇ ਖਾਣ ਵਾਲੇ ਲੋਕ ਸਾਂ, ਬਸ ਚਲੋ ਵਕਤ ਦੇ ਨਾਲ ਨਾਲ ਅਸੀਂ ਬਦਲਦੇ ਰਹੇ ਹਾਂ, ਹਾਲਾਤ ਬਦਲਦੇ ਰਹੇ, ਟੈਕਨੋਲੋਜੀ ਬਦਲਦੀ ਰਹੀ, ਦੁਨੀਆ ਬਦਲਦੀ ਰਹੀ, ਤੇ ਜ਼ਾਹਰਾ ਬੰਦੇ ਨੂੰ ਚੇਂਜ ਹੋਣਾ ਹੀ ਪੈਂਦਾ। ਅੱਛਾ, ਕੋਈ ਹੋਰ ਵੀ ਕੋਈ ਐਸੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਭਾਵੇਂ ਨੇ 1 ਮਿੰਟ ਕੰਨ ਹੀ ਪਾੜਨ ਲੱਗੇ ਸੀ? ਹਾਂਜੀ ਭਾਈ ਸਾਹਿਬ। ਸਰ ਹੋਰ ਤੁਹਾਨੂੰ ਅਸੀਂ ਚੀਜ਼ਾਂ ਦਿਖਾਣੇ ਆ। ਇਹ ਭਾਈ ਆਏ ਸਨ ਜੀ, ਕਸਟਮਰ ਸਨ, ਤੇ ਉਹ ਕਹਿੰਦੇ ਸੀਗੇ ਕਿ ਤੁਸੀਂ ਸਾਨੂੰ ਡਾਕੂ ਪਏਗੇ ਤੇ ਫੇਰ ਹੀ ਤੁਸੀਂ ਦੁਕਾਨ ਬੰਦ ਕਰਨੀ ਹੈ। ਜ਼ਰਾ ਮੈਂ ਇਹਨਾਂ ਕੋਲ ਖਲਵਾਈ ਸੀ, ਮੈਂ ਕਿਹਾ ਜ਼ਰਾ 2 ਮਿੰਟ ਹੋਰ ਜ਼ਰਾ ਰੁਕ ਜਾਂਦੇ, ਮੈਂ ਇਹਨਾਂ ਦਾ ਇੰਟਰਵਿਊ ਕਰ ਲੈਂਦਾ। ਤੁਹਾਨੂੰ ਪਤਾ ਹਾਲਾਤ ਪੰਜਾਬ ਦੇ ਬੜੇ ਖ਼ਰਾਬ ਨੇ। ਆ ਤੁਸੀਂ ਜ਼ਿੰਦਾ ਮਿਸਾਲ ਸੁਣ ਸਕਦੇ ਹੋ ਕਿ ਕਸਟਮਰ ਕਹਿ ਕੇ ਜਾ ਰਿਹਾ ਕਿ ਟਾਈਮ ਨਾਲ ਬੰਦ ਕਰ ਲਓ ਡਾਕੂ। ਯਾਨੀ ਕਿ ਬਹੁਤ ਸਾਰੀਆਂ ਚੀਜ਼ਾਂ ਖਰਾਬੀਆਂ ਵੀ ਨੇ, ਤੇ ਅੱਲਾਹ ਪਾਕ ਇਹਨਾਂ ਨੂੰ ਬਿਹਤਰ ਕਰੇ। ਅੱਛਾ ਮੀਆਂ ਸਾਹਿਬ, ਹੋਰ ਕਿਹੜੀ ਚੀਜ਼ ਆ ਕੋਈ ਸਾਨੂੰ ਦੱਸੋ ਕਿ ਤੁਹਾਡੇ ਕੋਲ ਕੋਈ ਜਿਹੜਾ ਕੋਈ ਆਮ ਕਸਟਮਰ, ਆਮ ਬੰਦਾ ਲੈ ਸਕੇ, ਕਿਉਂਕਿ ਅੱਜ ਕੱਲ੍ਹ ਦੇ ਤੇ ਇਹੋ ਹੀ ਖੱਤ ਨੇ ਜੀ। ਕੀ ਖਿਆਲ ਹੈ ਜੀ? ਲੇਕਿਨ ਇਹ ਜ਼ਰਾ ਜਦੀਦ ਖੱਤ ਨੇ, ਤੇ ਕੋਈ ਹੋਰ ਚੀਜ਼ਾਂ ਕੋਈ ਦਿਖਾਓ। ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਕਿਹੜੀ ਇਹਨਾਂ ਕੋਲ ਕੋਈ ਚੀਜ਼ ਹੈ ਜਿਹੜਾ ਕਿ ਆਮ ਬੰਦਾ ਵੀ ਯਾਰ ਸਸਤੇ ਦਾਮਾਂ 'ਚ ਖਰੀਦ ਸਕਦਾ। ਬਹੁਤ ਚੰਗੇ ਮੀਆਂ ਸਾਹਿਬ ਨੇ ਮਾਸ਼ਾਅੱਲਾ, ਇਹਨਾਂ ਦਾ ਇੱਕ ਛੋਟਾ ਜਿਹਾ ਨਿਜ਼ਾਮ ਸੀ, ਅੱਲਾਹ ਪਾਕ